ਤੁਹਾਡੇ ਖਾਨਦਾਨ ਦਾ ਵੀ ਕੋਈ ਜੀਵ ਮਰਿਆ? बड़े मैं गया जी बहुत घट आए, चोखे ज़्यादा मरे उत्थे। ਨਹੀਂ ਤੁਹਾਡੇ ਖਾਨਦਾਨ ਦੇ ਕੌਣ ਮਰਿਆ ਸੀ? साढ़े तो खानदान दे मरे इत्थे आके, इत्थे भी बवाई जिस वे असी साड़ी गड्डी लगी मुजफ्फरगढ़, उत्थे असी एक बीघा भर के आए हैं पूरा, कबरां दा एक बीघा भर के आए हैं पूरा। अच्छा। उत्थे आके क्योंकि उत्थे भुखा कट्टियां, कैंपां च रहे, खाण नूं कुछ नहीं मिलिया, दरख्तां दे पत्ते तोड़ तोड़ के भी लोकां चबाए। ओए होए। सिखां ज़्यादा नुकसान किया उत्थे। अच्छा। उधर सिखां ज़्यादा नुकसान किया, जांदे देखदे बंदे खाली हत्थ, उन्हां कोल असला होना, उन्हां मार वड्ढ पुलां दे उत्ते लंघण लग्या ना ते उन्हां टुक टुक के नहरां दे विच सुੱਟੀ जाने। ਤੁਸੀਂ ਉਹ ਨਹਿਰਾਂ ਦੇ ਵਿੱਚ ਬੰਦੇ ਪਏ ਵੇਖੇ? ਵੇਖੇ मैं ना बेशुमार। ਇਹ ਜਿਵੇਂ ਪਾਣੀ 'ਚ ਡੱਡੀਆਂ ਹੁੰਦੀਆਂ ਨੇ ਇਸ ਤਰ੍ਹਾਂ ਆਦਮ ਓਏ ਹੋਏ ਵੱਡੇ। ਤੇ ਹਿੰਦੂਆਂ ਨੇ ਕਹਿਣਾ ਨਾ ਕਿ ਤੁਸੀਂ ਪਾਕਿਸਤਾਨ ਜਾਣਾ ਹੈ। ਅੱਛਾ। ਤੇ ਸਾਡੇ ਬੰਦਿਆਂ ਗਾਲਾਂ ਕੱਢਣੀਆਂ ਉਹਨਾਂ ਨੂੰ, ਮੈਂ ਕਹਿੰਦਾ ਅਸੀਂ ਆਪਣੀ ਜ਼ਮੀਨ ਛੱਡ ਦਿਆਂਗੇ, ਆਪਣੀ ਮਕਾਨ ਛੱਡ ਦਿਆਂਗੇ, ਅਸੀਂ ਕਿਉਂ ਜਾਈਏ। ਅੱਛਾ। ਜਿਹੜੇ ਪੜ੍ਹੇ ਲਿਖੇ ਲੋਕ ਸੁਣਨ ਵਾਲੇ ਦੁਆਲੇ ਦੇ ਉਹ ਤੇ ਆਪਣਾ ਸਮਾਨ ਵੀ ਲੈ, ਸਭ ਕੁਝ ਲੈ, ਅਸੀਂ ਸਭ ਕੁਝ ਉੱਥੇ ਖਵਾ ਕੇ ਆਏ। ਤੁਸੀਂ ਕੋਈ ਸ਼ੈ ਨਹੀਂ ਲਿਆਏ ਪਿੰਡੋਂ? ਕੋਈ ਸ਼ਾਇਦ ਛੱਡ ਕੇ ਕੱਪੜੇ ਵੀ ਨਹੀਂ ਲਏ। ਉੱਠਦੇ ਨਹੀਂ ਸੀ। ਉਧਰ ਦੇ ਜਿਹੜੇ ਮੁਸਲਮਾਨ ਥੇ ਨਾ ਉਹ ਹਿੰਦੂਆਂ ਨਾਲੋਂ ਤਕੜੇ ਥੇ। ਅੱਛਾ। ਇੱਧਰ ਦੇ ਜਿਹੜੇ ਸਿੱਖ ਥੇ ਇਹ ਮੁਸਲਮਾਨਾਂ ਨਾਲੋਂ ਤਕੜੇ ਥੇ। ਅਗਰ ਤਾਕਤ ਦੇ ਸਿਰ 'ਤੇ ਹੁੰਦੇ ਨਾ, ਹਾਂਜੀ, ਫਿਰ ਉਹ ਨਹੀਂ ਸੀ ਉਧਰ ਆ ਸਕਦੇ ਮੁਸਲਮਾਨ, ਤੇ ਇੱਧਰ ਸਿੱਖ ਨਹੀਂ ਸੀ ਜਾ ਸਕਦੇ। ਬਾਕੀ ਸਾਡੀ ਜ਼ਮੀਨ ਹੀ ਸਾਰੀ ਖੂਹਾਂ ਵਾਲੀ ਸੀ। ਅੱਛਾ, ਖੂਹਾਂ ਵਾਲੀ ਸੀ। ਖੂਹਾਂ ਵਾਲੀ ਜ਼ਮੀਨ ਸੀ। ਨਹਿਰ ਇੱਕ ਸਾਡੇ ਤੇ ਚੜ੍ਹਦੇ ਪਾਸੋਂ ਦੀ ਜਾਂਦੀ ਸੀ ਵੱਡੀ, ਜਿਹੜੀ ਇੰਦਰੀ ਦੇ ਤੇ ਸਾਡੇ ਪਿੰਡ ਦੇ ਦਰਮਿਆਨ ਦੇ ਵਿੱਚ ਨਹਿਰ ਪੈਂਦੀ ਸੀ। ਅੱਛਾ ਅੱਛਾ। ਇੱਕ ਸਾਡੀ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਡੇਰਾ ਗਾਦੀਆਂ ਦੇ ਵਿੱਚ ਪਹੁੰਚੇ ਆ ਤੇ ਸਾਡੀ ਅੱਜ ਦੀ ਮੁਲਾਕਾਤ ਕਰਨਾਲ ਜ਼ਿਲ੍ਹਾ ਦੇ ਗਾਦੀ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ। ਇਹਨਾਂ ਕੋਲੋਂ ਪੁੱਛਾਂਗੇ 47 ਦੀ ਕਹਾਣੀ ਕਿ ਇਹ ਲੋਕ 47 ਵੇਲੇ ਕਿਸ ਤਰ੍ਹਾਂ ਪਾਕਿਸਤਾਨ ਤੱਕ ਹਿਜਰਤ ਕਰਕੇ ਆਏ, ਇਹਨਾਂ ਨੇ ਉਸ ਟਾਈਮ ਕੀ ਕੁਝ ਦੇਖਿਆ, ਉੱਥੇ ਇਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ ਸੀ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। अस्सलाम वालेकुम। वालेकुम सलाम। ਕੀ ਹਾਲ ਚਾਲ ਹੈ ਬਾਬਾ ਜੀ? अल्लाह का शुक्र है। ਕੀ ਨਾਮ ਹੈ ਆਪਣਾ? रियासत अली ਰਿਆਸਤ ਅਲੀ। ਤੁਹਾਡੇ ਵਾਲਦ ਸਾਹਿਬ ਦਾ? मोहम्मद बख्श। ਮੁਹੰਮਦ ਬਖਸ਼। ਤੇ ਦਾਦਾ ਜੀ ਦਾ? अलादिया ਅੱਲਾ ਦੀਆ। ਕਿਹੜੀ ਬਰਾਦਰੀ ਆਪਣੀ? गादी ਗਾਦੀ। गादी राजपूत। ਗਾਦੀ ਰਾਜਪੂਤ। हाँ, ਸਹੀ ਹੋ ਗਿਆ। ਗਾਦੀ ਜੱਟ ਵੀ ਹੁੰਦੇ ਨੇ ਵਿੱਚ? जाटी ने सारे ਅੱਛਾ। सारे जाटी ने। गादी एक लकब है, ਹਾਂਜੀ उस तरह कोई पट्टी, कोई चौहान, कोई नारू। ਹਾਂਜੀ। ਇਹ ਗੋਤ ਹੈ ਨਾ? हाँ, गोता ने। ਅੱਛਾ ਅੱਛਾ। ਤੇ ਬਾਕੀ ਆਲ ਕੇ ਗਈ। ਸਹੀ ਹੋ ਗਿਆ। ਅੱਛਾ ਬਾਬਾ ਜੀ, ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਕਾਦਰਗੜ੍ਹ। ਕਾਦਰਗੜ੍ਹ। ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਉਹਦੇ ਲਾਗੇ एक ढूंगरा था, एक मलक माजरा था, एक सोडी थी, एक बोडी थी। अच्छा। ये पिंड थे इसके ਤੇ लागे। ਇਹਦੀ ਤਹਿਸੀਲ ਕਿਹੜੀ ਸੀ? तहसील सारी है पानीपत ही है। ਪਾਣੀਪਤ ਕਰਨਾਲ। हाँ ਸਹੀ ਹੋ ਗਿਆ। हाँ। ਜ਼ਿਲ੍ਹਾ ਤੁਹਾਡਾ ਕਰਨਾਲ ਸੀ? ਜ਼ਿਲ੍ਹਾ ਸਾਡਾ ਕਰਨਾਲ, ਸ਼ਹਿਰ ਸਾਡਾ ਇੰਦਰੀ ਸੀ। ਇੰਦਰੀ। ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਛੋਟੇ ਪਿੰਡ ਸੀ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉਹਦੇ ਵਿੱਚ? ਬਸ ਇੱਕੋ ਹੀ ਬਰਿਆਦਰੀ ਸੀ। ਤੁਹਾਡੀ? ਹਾਂ ਅੱਛਾ। ਹਾਂ। ਬਾਕੀ ਵੈਸੇ ਚੂੜੇ ਤੇ ਚੁਨਾਰ ਰੱਖੇ ਤੇ ਉਹਨਾਂ ਦੀ ਠੱਠੀ ਲਹਿਦਾਰ ਸੀ। ਅੱਛਾ। ਹਾਂ, ਉਹ ਆਪਣੀ ਖਿਦਮਤ ਵਾਸਤੇ ਰੱਖੇ थे। ਅੱਛਾ 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 ਅੱਛਾ। ਬਾਕੀ ਜਾਟੀਆਂ ਸਾਰੇ ਬੇਮਾਲਕ ਸਾਡੇ ਗਾਦੀ ਕੌਮ ਚ ਕੋਈ ਵੀ ਨਹੀਂ। ਅੱਛਾ ਅੱਛਾ ਅੱਛਾ। ਸਭ ਮਾਲਕ ਆ। ਹਿੰਦੂ ਵੀ ਹੈ ਸੀ ਉੱਥੇ? ਹਿੰਦੂ ਸਾਡੇ ਪਿੰਡ 'ਚ ਨਹੀਂ ਸੀ, ਹੋਰ ਪਿੰਡਾਂ 'ਚ ਨਿਕਸ ਹੈ ਸਨ। ਅੱਛਾ। ਸਾਡੇ ਪਿੰਡ 'ਚ ਹਿੰਦੂ ਕੋਈ ਨਹੀਂ ਸੀ, ਚੂੜੇ ਦੇ ਚਮਾਰ ਸਨ ਬਸ। ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਇੱਕੋ ਹੀ ਨੰਬਰਦਾਰੀ ਸੀ। ਕੀ ਨਾਂ ਸੀ ਲੰਬੜਦਾਰ ਦਾ?
ਉਹਦਾ ਹੁਣ ਮੈਨੂੰ ਨਾਂ ਨਹੀਂ ਯਾਦ ਆ। ਅੱਛਾ, ਨਾਂ ਨਹੀਂ ਯਾਦ। ਹਾਂ, ਸਹੀ ਹੋ ਗਿਆ। ਪਿੰਡ ਦੇ ਵਿੱਚ ਮਸਜਿਦਾਂ ਪੱਕੀਆਂ ਸੀ ਕਿ ਕੱਚੀਆਂ ਸੀ? ਪੱਕੀ ਮਸਜਿਦ ਸੀ ਇੱਕ। ਇੱਕ ਹੀ ਮਸਜਿਦ ਸੀ? ਇੱਕ ਹੀ ਮਸਜਿਦ ਸੀ। ਹੂੰ। ਤਕਰੀਬਨ ਕੋਈ 100 ਘਰਾਂ ਦਾ ਪਿੰਡ ਹੋਵੇਗਾ। 100 ਘਰਾਂ ਦਾ ਪਿੰਡ ਹੋਵੇਗਾ। ਅੱਛਾ 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 ਅੱਛਾ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਇਹ ਸਾਰੀ ਆਪਣੀ ਰਿਸ਼ਤੇਦਾਰੀ ਦੇ ਪਿੰਡ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ। ਅੱਛਾ। ਹਾਂ, ਕਾਫੀ ਵੱਡੀ ਬਲਿਆਦਰੀ ਹੈਗੀ ਹੈ। ਅੱਛਾ ਅੱਛਾ ਅੱਛਾ। ਹਾਂ। ਸਹੀ। ਨਾਨਕੇ ਕਿੱਥੇ ਸੀ ਆਪਣੇ? ਨਾਨਕੇ ਮਾਜਰੇ 'ਚ। ਮਾਜਰੇ 'ਚ? ਹਾਂ, ਜੋੜ ਮਾਜਰੇ। ਅੱਛਾ, ਜੋੜ ਮਾਜਰੇ 'ਚ। ਹਾਂ। ਸਹੀ ਹੋ ਗਿਆ। ਅੱਛਾ ਬਾਬਾ ਜੀ, ਸਕੂਲ ਹੈ ਸੀ ਪਿੰਡ 'ਚ? ਸਕੂਲ? ਨਹੀਂ ਜੀ, ਸਕੂਲ ਕੋਈ ਨਹੀਂ ਸੀ। ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਕਦੋਂ ਦੌਰ ਸੀ ਪੜ੍ਹਨ ਦਾ? ਮਸਜਿਦ ਵਿੱਚ ਪੜ੍ਹਨਾ, ਬੱਚਿਆਂ ਨੂੰ ਪੜ੍ਹਨ ਦਾ ਦੌਰ ਹੀ ਕੋਈ ਨਹੀਂ ਸੀ। ਅੱਛਾ, ਕੋਈ ਨਹੀਂ ਸੀ ਪੜ੍ਹਦੇ ਆ। ਆਪਣੇ ਬਜ਼ੁਰਗ ਖੇਤੀਬਾੜੀ ਕਰਦੇ ਸੀ ਬਸ? ਖੇਤੀਬਾੜੀ। ਨੌਕਰੀਆਂ ਕੋਈ ਨਹੀਂ ਸੀ ਕਰਦੇ? ਨਾ, ਕੋਈ ਨੌਕਰੀ ਨਹੀਂ, ਕੋਈ ਮੁਲਾਜ਼ਮਤ ਨਹੀਂ। ਅੱਛਾ। ਸਭ ਆਪਣੀ ਬਾਈ ਬੀਜੀ ਦਾ ਹੀ ਕੰਮ ਕਰਦੇ ਸੀ। ਆਪਣੇ ਜਿਹੜੇ ਪਿੰਡ ਦੇ ਵਿੱਚ ਖੂਹ ਲੱਗੇ ਹੁੰਦੇ ਸੀ, ਹਾਂ, ਉਹਨਾਂ ਦੇ ਕੀ ਕੀ ਨਾਂ ਸੀ ਬਾਈ ਦੇ? ਬਸ ਜੀ ਹੁਣ ਤੇ ਯਾਦ ਕੋਈ ਨਹੀਂ। ਸਾਡਾ ਬਚਪਨ ਸੀ, ਤਕਰੀਬਨ 9-10 ਸਾਲ ਦੀ ਉਮਰ ਦੇ ਸਾਂ ਅੱਛਾ ਉਦੋਂ, ਜਦੋਂ ਇੰਡੀਆ 'ਚੋਂ ਆਏ। ਅੱਛਾ ਅੱਛਾ। ਆਪਣੇ ਪਿੰਡ ਦਾ ਜਿਹੜੇ ਖੂਹ ਹੋਣੇ ਨੇ, ਕੋਈ ਲਾਗੇ ਉਹਨਾਂ ਦੇ ਨਾਂ ਤੇ ਪਤਾ ਹੀ ਹੋਣੇ ਨੇ? ਨਹੀਂ ਜੀ, ਬਸ ਨਾਵਾਂ ਖੂਹਾਂ ਦੇ ਨਾਵਾਂ ਦਾ ਕੋਈ ਹੁਣ ਯਾਦ ਖਿਆਲ ਕੋਈ ਨਹੀਂ। ਮੌਤਾਂ ਗੁਜ਼ਰ ਗਈਆਂ, ਕੋਈ ਅੱਜ ਦੀ ਗੱਲ ਤੇ ਨਹੀਂ ਨਾ। ਅੱਛਾ, ਉਹਦਾ ਨਹੀਂ ਯਾਦ ਨਾ। ਬਾਕੀ ਸਾਡੀ ਜ਼ਮੀਨ ਹੀ ਸਾਰੀ ਖੂਹਾਂ ਵਾਲੀ ਸੀ। ਅੱਛਾ, ਖੂਹਾਂ ਵਾਲੀ ਸੀ? ਖੂਹਾਂ ਵਾਲੀ ਜ਼ਮੀਨ ਸੀ। ਨਹਿਰ ਇੱਕ ਸਾਡੇ ਚੜ੍ਹਦੇ ਪਾਸੋਂ ਦੀ ਜਾਂਦੀ ਸੀ ਵੱਡੀ, ਜਿਹੜੀ ਇੰਦਰੀ ਦੇ ਸਾਡੇ ਪਿੰਡ ਦੇ ਦਰਮਿਆਨ ਦੇ ਵਿੱਚ ਨਹਿਰ ਪੈਂਦੀ ਸੀ। ਅੱਛਾ ਅੱਛਾ ਅੱਛਾ। ਇੱਕ ਸਾਡੀ ਜ਼ਮੀਨ ਦੇ ਵਿੱਚੋਂ ਜਾਂਦੀ ਸੀ ਨਹਿਰ? ਹਾਂ, ਲੇਕਿਨ ਨਹਿਰ ਦਾ ਪਾਣੀ ਕੋਈ ਨਹੀਂ ਸੀ ਲੱਗਦਾ। ਅੱਛਾ, ਨਹਿਰ ਦਾ ਪਾਣੀ ਨਹੀਂ ਸੀ ਲੱਗਦਾ? ਪਾਣੀ ਲਿਆ ਹੀ ਨਹੀਂ ਸੀ। ਅੱਛਾ। ਕਿਉਂਕਿ ਉਸ ਵੇਲੇ ਨਾ ਹਕੂਮਤਾਂ ਦੇ ਤਾਮਨ ਹੁੰਦੇ ਨੇ, ਉਸ ਵੇਲੇ ਨਹੀਂ ਸੀ ਕੋਈ। ਅੱਛਾ ਬਾਬਾ ਜੀ, ਇਹ ਦੱਸੋ, ਜਿਹੜੇ ਆਲੇ ਦੁਆਲੇ ਪਿੰਡ ਸੀ ਤੁਹਾਡੇ ਨਾਲ ਲੱਗਦੇ, ਉਹ ਜ਼ਿਆਦਾ ਗਾਦੀਆਂ ਦੇ ਸਨ ਜਾਂ ਕੋਈ ਹੋਰ ਬਰਾਦਰੀਆਂ ਵੀ ਬੈਠੀਆਂ ਸੀ? ਇਹ ਪਿੰਡ ਗਾਦੀਆਂ ਦੇ ਸਨ, ਹੋਰ ਬਰਾਦਰੀਆਂ ਵਿੱਚ ਥੋੜੀ ਥੋੜੀ ਬੈਠੀ ਸੀ। ਬਾਕੀ ਸਾਰੇ ਇੱਕੋ ਹੀ ਬਰਾਦਰੀ ਸੀ। ਇੱਕੋ ਹੀ ਬਰਾਦਰੀ ਸੀ? ਹਾਂ। ਸ਼ਹਿਰ ਸ਼ੂਰ ਘੁੰਮਣ ਜਾਂਦੇ ਰਹੇ ਹੋ? ਹਾਂ, ਉਸ ਵੇਲੇ ਜਾਂਦੇ ਰਹੇ ਹਾਂ। ਕਿਹੜੇ ਸ਼ਹਿਰ ਗਏ ਜ਼ਿਆਦਾ? ਇੰਦਰੀ ਸ਼ਹਿਰ, ਹੋਰ ਕਿਸੇ ਪਾਸੇ ਨਹੀਂ। ਅੱਛਾ, ਇੰਦਰ ਹੀ ਜਾਂਦੇ ਸੀ? ਹਾਂ। ਸਹੀ ਹੋ ਗਿਆ। ਤੇ ਜਿਹੜਾ ਪਿੰਡ ਸੀ ਆਪਣਾ, ਉੱਥੇ ਜਦੋਂ ਰਹਿੰਦੇ ਸੀ ਇਕੱਠੇ, ਕੋਈ ਲੜਾਈ ਝਗੜਾ ਤਾਂ ਨਹੀਂ ਸੀ ਆਪਸ 'ਚ? ਬਸ ਜੀ, ਉਹ ਤਾਂ ਉਸ ਵੇਲੇ ਮੁਹੱਬਤਾਂ ਦੇ ਜ਼ਮਾਨੇ ਸੀ। ਜੇ ਕੋਈ ਝਗੜਾ ਬਣ ਵੀ ਜਾਣਾ ਤੇ ਪਿੰਡ ਦੇ ਨੰਬਰਦਾਰ ਬਹਿ ਕੇ ਉੱਥੇ ਫੈਸਲਾ ਕਰ ਛੱਡਣਾ। ਅੱਛਾ, ਨੰਬਰਦਾਰ ਦੀ ਚੱਲਦੀ ਸੀ? ਹਾਂ, ਥਾਣੇ ਤੱਕ ਗੱਲ ਜਾਂਦੀ ਨਹੀਂ ਸੀ। ਅੱਛਾ ਅੱਛਾ। ਤੇ ਕਤਲੋਗਾਰ ਤੇ ਸਾਡੇ ਪਾਸੇ ਹੈ ਹੀ ਨਹੀਂ ਸੀ ਉਦੋਂ। ਸਹੀ ਸਹੀ ਸਹੀ। ਠੀਕ ਹੋ ਗਿਆ। ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਨਿਕਲੇ ਆਪਣੇ ਪਿੰਡਾਂ 'ਚੋਂ? ਉਸ ਵੇਲੇ ਪਹਿਲੇ ਹਕੂਮਤ ਨੇ ਤਲਾਸ਼ੀਆਂ ਲੈ ਕੇ ਨਾ ਸਾਡੇ ਕੋਲ ਹਥਿਆਰ ਛਾਲ ਲੈ ਲਈ। ਅੱਛਾ। ਕੋਈ ਚੀਜ਼, ਕੋਈ ਕੁਹਾੜੀ, ਕੋਈ ਬਰਛਾ, ਕੋਈ ਬੱਲਮ, ਕੋਈ ਚੀਜ਼ ਨਹੀਂ ਰਹਿੰਦੀ ਸੀ। ਅਸਲਾ ਤੇ ਕਿਧਰ ਰਹਿ ਗਿਆ? ਤੁਹਾਡੇ ਪਿੰਡ ਦੇ ਵਿੱਚ ਕੋਈ ਫੌਜੀ ਆਏ ਸਨ? ਨਹੀਂ, ਫੌਜੀਆਂ ਸਾਨੂੰ ਕੱਢਿਆ ਹੀ ਫੌਜੀਆਂ ਆ ਗਿਆ। ਅੱਛਾ, ਤੁਸੀਂ ਉੱਠਦੇ ਨਹੀਂ ਸੀ? ਉੱਠਦੇ ਨਹੀਂ ਸੀ। ਉਧਰ ਦੇ ਜਿਹੜੇ ਮੁਸਲਮਾਨ ਥੇ ਨਾ, ਉਹ ਹਿੰਦੂਆਂ ਨਾਲੋਂ ਤਕੜੇ ਥੇ। ਅੱਛਾ। ਇੱਧਰ ਦੇ ਜਿਹੜੇ ਸਿੱਖ ਥੇ, ਇਹ ਮੁਸਲਮਾਨਾਂ ਨਾਲੋਂ ਤਕੜੇ ਥੇ। ਅਗਰ ਤਾਕਤ ਦੇ ਸਿਰ ਤੇ ਹੁੰਦੇ ਨਾ, ਹਾਂਜੀ, ਫਿਰ ਉਹ ਨਹੀਂ ਸੀ ਉਧਰ ਆ ਸਕਦੇ ਮੁਸਲਮਾਨ। ਤੇ ਇੱਧਰ ਸਿੱਖ ਨਹੀਂ ਸੀ ਜਾ ਸਕਦੇ। ਬਰਕਤ ਟੱਪਾ ਸੀ ਇਹ ਵੀ। ਲੋਕ ਅਨਪੜ੍ਹ ਸਨ, ਪਤਾ ਤੇ ਲੱਗ ਗਿਆ ਸੀ ਵੀ ਵੰਡ ਹੋ ਗਈ ਹੈ। ਅੱਛਾ। ਤੇ ਹਿੰਦੂਆਂ ਨੇ ਕਹਿਣਾ ਨਾ ਕਿ ਤੁਸੀਂ ਪਾਕਿਸਤਾਨ ਜਾਣਾ ਹੈ। ਅੱਛਾ। ਤੇ ਸਾਡੇ ਬੰਦਿਆਂ ਗਾਲਾਂ ਕੱਢਣੀਆਂ ਉਹਨਾਂ ਨੂੰ। ਕਹਿੰਦਾ ਅਸੀਂ ਆਪਣੀ ਜ਼ਮੀਨ ਛੱਡ ਦਿਆਂਗੇ, ਆਪਣੀ ਮਕਾਨ ਛੱਡ ਦਿਆਂਗੇ, ਅਸੀਂ ਕਿਉਂ ਜਾਈਏ? ਅੱਛਾ। ਜਿਹੜੇ ਪੜ੍ਹੇ ਲਿਖੇ ਲੋਕ ਸੁਣਨ ਵਾਲੇ ਦੁਆਲੇ ਦੇ, ਉਹ ਤੇ ਆਪਣਾ ਸਮਾਨ ਵੀ ਲੈ, ਸਭ ਕੁਝ ਲੈ। ਅਸੀਂ ਸਭ ਕੁਝ ਉੱਥੇ ਖਵਾ ਕੇ ਆਏ। ਤੁਸੀਂ ਕੋਈ ਸ਼ਹਿਰ ਨਹੀਂ ਲਿਆਏ ਪਿੰਡੋਂ? ਕੋਈ ਸ਼ਹਿਰ ਛੱਡ ਕੇ ਕੱਪੜੇ ਵੀ ਨਹੀਂ ਲਿਆਏ, ਕੱਪੜੇ ਵੀ ਉੱਥੇ ਰਹਿ ਗਏ। ਅੱਛਾ। ਉਹ ਕਿਹੜਾ ਵੇਲਾ ਸੀ ਜਦੋਂ ਨਿਕਲੇ ਸੀ ਆਪਣੇ ਪਿੰਡੋਂ? ਕਿਹੜਾ ਵੇਲਾ ਸੀ ਜਦੋਂ ਪਿੰਡੋਂ ਨਿਕਲੇ ਸੀ?
ਉਹ ਜਨਾਬ ਨਾ ਕੋਈ ਤਕਰੀਬਨ 10 ਵਜੇ ਨਿਕਲੇ ਦਿਨੇ 10 ਵਜੇ? ਨਾ ਹੂੰ। ਉੱਥੇ ਪਹਿਲੇ ਜਦੋਂ ਵੇਖਿਆ ਨਾ ਵੀ ਕਤਲੋਗਾਰਤ ਦਾ ਕੰਮ ਬਣਿਆ ਅੱਛਾ। ਤੇ ਛੋਟੇ ਪਿੰਡ ਵੱਡਿਆਂ 'ਚ ਇਕੱਠੇ ਹੋ ਗਏ ਅੱਛਾ। ਇਸ ਵਾਸਤੇ ਕਿ ਪਾਵਰ ਬਣਾਉਣ ਵਾਸਤੇ ਹੂੰ। ਮੁਕਾਬਲਾ ਕਰਾਂਗੇ। ਅੱਛਾ। ਤੇ ਜਦੋਂ ਵੇਖ ਲੈਂਦੇ ਸਨ ਹਿੰਦੂ, ਕਿਉਂਕਿ ਹਕੂਮਤ ਉਹਨਾਂ ਦੀ ਸੀ, ਜਦੋਂ ਵੇਖ ਲੈਂਦੇ ਸਨ ਵੀ ਮੁਕਾਬਲਾ ਅਸੀਂ ਨਹੀਂ ਇੱਥੇ ਪੂਰੇ ਆ ਸਕਦੇ, ਅੱਛਾ, ਉਹ ਹਕੂਮਤ ਨੂੰ ਤਲਾਹ ਦੇ ਛੱਡਦੇ ਸੀ। ਉਦੋਂ ਫਿਰ ਹਕੂਮਤ ਫੌਜ ਆਉਣੀ, ਜਿਹੜੇ ਪਿੰਡ 'ਚ ਅਸੀਂ ਬੈਠੇ ਰਾਤੋਂ ਰਾਤ ਆਏ। ਤੁਸੀਂ ਕਿਹੜੇ ਪਿੰਡ ਜਾ ਕੇ ਬੈਠੇ ਸੀ? ਸੰਘੋਆ ਸੀ ਪਿੰਡ। ਅੱਛਾ। ਹਾਂ। ਤੇ ਉਹ ਰਾਤੋਂ ਰਾਤ ਆ ਕੇ ਤੇ ਇੱਕ ਕਹਿਰਬਾਜ਼ੀ ਦੇ ਰਾਤੋਂ ਰਾਤ ਆ ਕੇ ਤੇ ਉਹਨਾਂ ਫਿਰ ਮੋਰਚੇ ਲਾ ਲੈਣੇ। ਅੱਛਾ। ਫੌਜ ਨੇ ਤੇ ਫਿਰ ਉਹਨਾਂ ਜ਼ਬਰਦਸਤੀ ਕੱਢਣਾ ਤੇ ਫਿਰ ਬੰਦਿਆਂ ਇਸ ਤਰ੍ਹਾਂ ਕੱਢ ਕੇ ਉਹ ਫਿਰ ਸਾਨੂੰ ਕੈਂਪਾਂ 'ਚ ਲਿਆ ਕੇ ਛੱਡਿਆ ਉਹਨਾਂ। ਉੱਥੇ ਕੋਈ ਬੰਦੇ ਸ਼ਹੀਦ ਤੇ ਨਹੀਂ ਹੋਏ? ਉਸ ਵੇਲੇ ਸ਼ਹੀਦ ਨਹੀਂ ਹੋਏ, ਜਿਹੜੇ ਪਿੰਡਾਂ ਦੇ ਵਿੱਚ ਪਹਿਲੇ ਥੋੜੇ ਥੋੜੇ ਮੁਸਲਮਾਨ ਸੀ ਨਾ, ਹਾਂਜੀ, ਉਹਨਾਂ ਦੀ ਕਤਲੋਗਾਰਤ ਹੋਈ ਹੈ। ਤੁਹਾਡੇ ਪਿੰਡ ਉੱਤੇ ਜੱਥਾ ਪਿਆ ਸੀ? ਨਾ ਜੱਥਾ ਕੋਈ ਨਹੀਂ ਸੀ ਪਿਆ। ਸਾਡੇ ਪਿੰਡ ਜੱਥਾ ਕੋਈ ਨਹੀਂ ਸੀ ਪਿਆ। ਅੱਛਾ। ਤੇ ਫੌਜ ਹੀ ਲੈ ਕੇ ਆਈ ਸੀ। ਅੱਛਾ, ਫੌਜ ਲੈ ਕੇ ਆਈ। ਹਾਂ। ਫੌਜ ਨੇ ਫਿਰ ਤੁਹਾਨੂੰ ਕਿੱਥੇ ਲੈ ਕੇ ਗਈ? ਕਿਹੜੇ ਕੈਂਪ ਤੇ? ਕਰਨਾਲ ਦਾ ਕੈਂਪ ਸੀ। ਅੱਛਾ। ਜਿੱਥੇ ਫੌਜ ਦਾ ਕੋਈ ਟਿਕਾਣਾ ਸੀ ਨਾ, ਉੱਥੇ ਲਿਆ ਕੇ ਛੱਡਿਆ। ਖਬਰ ਬਹੁਤ ਸਾਰੀਆਂ ਮਾਮ। ਉੱਥੇ ਫਿਰ ਕਿੰਨੇ ਦਿਨ ਬੈਠੇ ਰਹੇ? ਮੇਰੇ ਖਿਆਲ ਨਾਲ ਖਬਰ ਮਹੀਨੇ ਹੀ ਬੈਠੇ ਰਹੇ ਉੱਥੇ। ਉੱਥੇ ਕੈਂਪਾਂ ਜਾ ਕੇ ਬੜੀ ਦੁਨੀਆ ਮਰੀ ਹੈ, ਬਹੁਤ ਦੁਨੀਆ ਮਰੀ ਹੈ। ਉਹ ਕਿਉਂ ਮਰੀ? ਬਿਮਾਰੀ ਨਾਲ ਹੀ, ਬਸ ਚੋਖੇ ਆਦਮ ਹੋਣੇ ਦੇ ਬਾਵਜੂਦ। ਅੱਛਾ, ਵਬਾ ਫੈਲ ਗਈ? ਵਬਾ ਫੈਲ ਗਈ। ਤੁਹਾਡੇ ਖਾਨਦਾਨ ਦਾ ਵੀ ਕੋਈ ਜੀਵ ਮਰਿਆ? ਬੜੇ, ਮੈਂ ਕਿਹਾ ਜੀ ਬਹੁਤ ਘੱਟ ਆਏ, ਚੋਖੇ ਜ਼ਿਆਦਾ ਮਰੇ ਉੱਥੇ। ਨਹੀਂ, ਤੁਹਾਡੇ ਖਾਨਦਾਨ ਦੇ ਕੌਣ ਕੌਣ ਮਰਿਆ ਸੀ? ਸਾਡੇ ਦੇ ਖਾਨਦਾਨ ਦੇ ਮਰੇ ਇੱਥੇ ਆ ਕੇ। ਇੱਥੇ ਵੀ ਵਬਾ ਆਈ ਜਿਸ ਵੇਲੇ ਅਸੀਂ, ਸਾਡੀ ਗੱਡੀ ਲੱਗੀ ਮੁਜ਼ੱਫਰਗੜ੍ਹ। ਉੱਥੇ ਅਸੀਂ ਇੱਕ ਵੀਘਾ ਭਰ ਕੇ ਆਏ ਹਾਂ ਪੂਰਾ। ਕਬਰਾਂ ਦਾ ਇੱਕ ਵੀਘਾ ਭਰ ਕੇ ਆਏ ਹਾਂ ਪੂਰਾ। ਅੱਛਾ। ਉੱਥੇ ਆ ਕੇ ਕਿਉਂਕਿ ਉੱਥੇ ਭੁੱਖਾਂ ਕੱਟੀਆਂ, ਕੈਂਪਾਂ 'ਚ ਰਹੇ, ਖਾਣ ਨੂੰ ਕੁਝ ਨਹੀਂ ਮਿਲਿਆ। ਦਰਖਤਾਂ ਦੇ ਪੱਤੇ ਤੋੜ ਤੋੜ ਕੇ ਵੀ ਲੋਕਾਂ ਚਬਾਏ। ਓਏ ਹੋਏ ਹੋਏ। ਅੱਛਾ। ਤੇ ਜਿਹੜੇ ਨਿਕਲੇ ਨਾ ਲੋਕ, ਸਿੱਖਾਂ ਜ਼ਿਆਦਾ ਨੁਕਸਾਨ ਕੀਤਾ ਉੱਥੇ। ਅੱਛਾ। ਉੱਥੇ ਸਿੱਖਾਂ ਜ਼ਿਆਦਾ ਨੁਕਸਾਨ ਕੀਤਾ। ਜਾਂਦੇ ਦੇਖ ਲਏ ਬੰਦੇ ਖਾਲੀ ਹੱਥ, ਉਹਨਾਂ ਕੋਲੋਂ ਅਸਲਾ ਹੋਣਾ, ਉਹਨਾਂ ਮਾਰ ਵੱਢ ਪੁਲਾਂ ਤੋਂ ਲੰਘਣ ਲੱਗਿਆ ਨਾ ਤੇ ਉਹਨਾਂ ਨੇ ਟੁੱਕ ਟੁੱਕ ਕੇ ਨਹਿਰਾਂ ਦੇ ਵਿੱਚ ਸੁੱਟੀ ਜਾਣੇ। ਤੁਸੀਂ ਉਹ ਨਹਿਰਾਂ ਦੇ ਵਿੱਚ ਬੰਦੇ ਪਏ ਵੇਖੇ? ਵੇਖੇ ਮੈਂ ਨਾ, ਬੇਸ਼ੁਮਾਰ। ਇਹ ਜਿਵੇਂ ਪਾਣੀ 'ਚ ਡੱਡੀਆਂ ਹੁੰਦੀਆਂ ਨੇ, ਇਸ ਤਰ੍ਹਾਂ ਆਦਮ ਵੱਡੇ। ਸਹੀ ਸਹੀ ਸਹੀ। ਤੇ ਫਿਰ ਜਦੋਂ ਤੁਸੀਂ ਕੈਂਪ 'ਚੋਂ ਨਿਕਲੇ, ਫਿਰ ਗੱਡੀਆਂ 'ਚ ਆਏ ਹੋ ਕਿ ਪੈਦਲ ਆਏ ਹੋ? ਨਹੀਂ ਜੀ, ਉੱਥੋਂ ਗੱਡੀਆਂ ਲੈ ਕੇ ਆਈਆਂ ਨਾ। ਅੱਛਾ। ਇੰਡੀਆ ਦੀ ਗੱਡੀਆਂ ਜਿਹੜੀਆਂ ਨਾ, ਉਹ ਬਾਰਡਰ 'ਤੇ ਆ ਕੇ ਛੱਡ ਦਿੰਦੀਆਂ ਸੀ। ਇੱਧਰ ਫਿਰ ਆਪਣੇ ਪਾਕਿਸਤਾਨ ਦੀ ਗੱਡੀਆਂ, ਉਹਨਾਂ ਫਿਰ ਭਾਗ ਕੇ ਤੇ ਫਿਰ ਉਹਨਾਂ ਕਿਸੇ ਨੂੰ ਕਿਤੇ ਜਾ ਛੱਡਿਆ, ਕਿਸੇ ਨੂੰ ਕਿਤੇ ਜਾ ਛੱਡਿਆ, ਇਸ ਤਰ੍ਹਾਂ। ਅੱਛਾ। ਹਾਂ। ਸਹੀ ਸਹੀ ਸਹੀ। ਤੇ ਤੁਸੀਂ ਇਸ ਪਿੰਡ ਕਿੱਦਾਂ ਆਏ ਜੰਡਿਆਲੇ ਦੇ ਕੋਲ, ਜਿਹੜਾ ਤੁਹਾਡਾ ਡੇਰਾ? ਅਸੀਂ ਸ਼ੁਰੂ ਸਟਾਰਟ ਦੇ ਵਿੱਚ ਮੁਜ਼ੱਫਰਗੜ੍ਹ ਗਏ। ਉੱਥੋਂ ਇੱਕ ਦਿਹਾਤ ਦੇ ਵਿੱਚ ਬਹਿ ਗਿਆ ਕਿ ਪਿੰਡ 'ਚ ਦਰਿਆ ਚਨਾਹ ਦੇ ਕੰਢੇ ਤੇ ਹੈਗਾ। ਅੱਛਾ। ਪਿੰਡ ਉੱਥੇ ਬਹਿ ਗਏ ਤੇ ਉੱਥੇ 5 ਸਾਲ ਰਹੇ। 5 ਸਾਲ ਤੋਂ ਬਾਅਦ ਫਿਰ ਜ਼ਮੀਨ ਇੱਥੇ ਲਾਟ ਕਰਾਈ ਆ ਕੇ। ਅੱਛਾ। ਸਾਡੀ ਬਲਾਦੀ ਇੱਧਰ ਜ਼ਿਆਦਾ ਸੀ, ਉਧਰ ਘੱਟ ਸੀ, ਤੇ ਫਿਰ ਅਸੀਂ ਇੱਧਰ ਆ ਗਏ। ਆਪਣੀ ਜ਼ਮੀਨ ਉਧਰ ਜਿਹੜੀ ਸੀ ਪੂਰੀ ਇੱਧਰ ਆ ਕੇ ਮਿਲੀ? ਮੁझे ਜ਼ਮੀਨ ਤੇ ਅੱਧੀ ਮਿਲੀ। ਕੁਛ ਅਮਲੇ ਨੇ ਖਾਧੀ। ਅੱਛਾ। ਕੁਛ ਕਿਸਮਾਂ ਲੱਗ ਗਈਆਂ ਕਿ ਸਾਡੀ ਜ਼ਮੀਨ ਉਹਦੀ ਖੂਹਾਂ ਦੀ ਸੀ। ਅੱਛਾ। ਇਹ ਜ਼ਮੀਨ ਜਿਹੜੀ ਸੀ ਇਹ ਨਹਿਰੀ। ਹਾਲਾਂਕਿ ਸਾਨੂੰ ਨਹਿਰ ਦਾ ਫਾਇਦਾ ਕੋਈ ਨਹੀਂ।
ਨਹਿਰ ਦਾ ਸਾਨੂੰ ਫਾਇਦਾ ਕੋਈ ਨਹੀਂ, ਲੇਕਿਨ ਇਹ ਨਹਿਰੀ ਕਰਕੇ ਇਹਦੀ ਕੀਮਤ ਹਕੂਮਤ ਨੇ ਜ਼ਿਆਦਾ ਲਾਈ, ਅੱਛਾ ਉਹਦੀ ਘੱਟ ਲਾਈ, ਹੂੰ ਤੇ ਇਸ ਵਾਸਤੇ ਜ਼ਮੀਨਾਂ ਸਾਨੂੰ ਥੋੜੀਆਂ ਮਿਲੀਆਂ ਉਹਦੇ ਮੁਤਾਬਕ। ਅੱਛਾ 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 ਬਾਬਾ ਜੀ, ਆਪਣਾ ਜਿਹੜਾ ਪਿੰਡ ਸੀ ਉੱਥੇ ਚਮਾਰ ਤੁਸੀਂ ਦੱਸਿਆ ਰਹਿੰਦੇ ਸੀ, ਹਾਂ, ਉਹਨਾਂ ਦੇ ਕੋਈ ਨਾਂ ਯਾਦ ਨੇ ਤੁਹਾਨੂੰ? ਕੋਈ ਨਾ ਯਾਦ ਨਹੀਂ। ਕੋਈ ਤੁਹਾਡੇ ਉੱਥੇ ਯਾਰ ਬੇਲੀ ਜਿਹੜੇ ਨਾਲ ਖੇਲਦੇ ਸੀ ਬੱਚੇ? ਯਾਰ ਬੇਲੀ ਕਿ ਸਾਡੇ ਪਿੰਡ 'ਚ ਹਿੰਦੂ ਹੀ ਕੋਈ ਨਹੀਂ ਸੀ, ਅੱਛਾ ਤੇ ਚੂੜੇ ਸੀ, ਹੂੰ ਤੇ ਉਹਨਾਂ ਦੇ ਨਾਂ ਸ਼ਾਹ ਭੁੱਲ ਗਏ, ਅੱਛਾ ਉਹਨਾਂ ਦਾ ਕੋਈ ਨਹੀਂ ਯਾਦ? ਕੋਈ ਯਾਦ ਨਹੀਂ। ਹੁਣ ਕਦੀ ਆਪਣਾ ਪਿੰਡ ਚੇਤਾ ਆਇਆ? ਚੇਤਾ ਤਾਂ ਅਸੀਂ 12 ਸਾਲ ਰੋਂਦੇ ਰਹੇ ਹਾਂ ਪਿੰਡ ਨੂੰ, ਹੁਣ ਤਾਂ ਭੁੱਲ ਗਏ। ਅੱਛਾ 12 ਸਾਲ ਰੋਂਦੇ ਰਹੇ ਹੋ? 12 ਸਾਲ ਰੋਂਦੇ ਰਹੇ ਆ। ਜਿਹੜੀ ਜੰਮਣ ਧਰਤੀ ਹੁੰਦੀ ਹੈ ਨਾ, ਇਹਦੀ ਕਸ਼ਸ਼ ਬੜੀ ਹੁੰਦੀ ਹੈ। ਹਾਂ 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 ਹਾਂਜੀ ਹੈ। ਇਹਦੀ ਕਸ਼ਸ਼ ਬੜੀ ਹੁੰਦੀ ਹੈ, ਲੇਕਿਨ ਤਾਂ ਮੈਂ ਵੀ ਰੱਖਦੇ ਸੀ ਵੀ ਵਾਪਸ ਜਾਵਾਂਗੇ, ਅੱਛਾ ਪਰ ਲੇਕਿਨ ਅੱਲਾ ਨੂੰ ਨਹੀਂ ਸੀ ਮਨਜ਼ੂਰ। ਖੁੱਲੇ ਘਰ ਛੱਡ ਕੇ ਆਏ ਸੀ ਐਸੇ ਉਮੀਦ 'ਚ ਕਿ ਵੀ ਅਸੀਂ ਵਾਪਸ ਜਾਵਾਂਗੇ? ਖੁੱਲੇ ਕੀ ਜੀ, ਮਾਲ ਮਵੇਸ਼ੀ ਸਾਡੇ ਕੋਲ ਆਮਦ ਹੁੰਦੇ ਸੀ ਇਸ ਤਰ੍ਹਾਂ ਹੀ, ਕਿਉਂਕਿ ਜ਼ਿਮੀਂਦਾਰ ਕੋਲ ਤੇ ਡੰਗਰਾਂ ਦਾ ਗੁਜ਼ਾਰਾ ਜ਼ਿਆਦਾ ਹੁੰਦਾ, ਹਾਂਜੀ, ਤੇ ਜ਼ਮੀਨਾਂ ਦਾ। ਹੂੰ ਕਿੰਨਿਆਂ ਤੇ ਸਾਡੇ ਜਾ ਮਰ ਗਏ। ਅੱਛਾ ਮੱਝਾਂ ਬਾਹਰ ਚਰਨ ਗਈਆਂ ਸੀ, ਹੂੰ ਕੋਈ ਕਿਸੇ ਪਿੰਡ ਦਾ ਲੈ ਗਿਆ ਖਿੱਚ ਕੇ, ਕੋਈ ਕਿਸੇ ਪਿੰਡ ਦਾ ਲੈ ਗਿਆ। ਅੱਛਾ ਮੱਝਾਂ ਕਿਧਰੇ ਗਈਆਂ, ਘਰ ਉਹਨਾਂ ਫਿਰ ਚੂੜੇ ਚ ਮਾਰਾਂ ਲੁੱਟੇ। ਅੱਛਾ ਉਹਨਾਂ ਨੇ ਲੁੱਟੇ ਘਰ ਤੁਹਾਡੇ? ਉਹਨੇ ਲੁੱਟੇ ਪਿੱਛੇ ਜਦੋਂ ਖਾਲੀ ਜੋ ਪਿੰਡ ਹੋ ਗਏ। ਹੂੰ ਅੱਛਾ ਬਾਬਾ ਜੀ ਇਹ ਦੱਸੋ, ਆਪਣਾ ਜਿਹੜਾ ਘਰ ਸੀ ਉਹ ਪਿੰਡ ਦੇ ਕਿਹੜੇ ਬੰਨੇ ਸੀ? ਚੜ੍ਹਦੇ ਬੰਨੇ। ਚੜ੍ਹਦੇ ਬੰਨੇ। ਹਾਂ। ਕੋਈ ਨਕਸ਼ਾ ਯਾਦ ਆ ਕਿਵੇਂ ਦਾ ਘਰ ਹੁੰਦਾ ਸੀ ਆਪਣਾ? ਕੱਚਾ ਹੁੰਦਾ ਸੀ ਕਿ ਪੱਕਾ ਹੁੰਦਾ ਸੀ? ਮਕਾਨ ਤਾਂ ਉਦੋਂ ਕੱਚੇ ਹੀ ਸੀ, ਹੂੰ ਤੇ ਬਾਕੀ ਇਸ ਤਰ੍ਹਾਂ ਸਾਹਮਣੇ ਖੂਹ ਵੀ ਸੀ, ਹੂੰ ਅੱਗੋਂ ਇਸ ਤਰ੍ਹਾਂ ਗਲੀ ਵੀ ਜਾਂਦੀ ਸੀ, ਇਸ ਤਰ੍ਹਾਂ ਗਲੀ ਵੀ ਜਾਂਦੀ ਸੀ। ਹੂੰ ਇਸ ਤਰ੍ਹਾਂ ਇਸ ਸਾਈਡ ਤੋਂ ਪਹਾੜ ਵਾਲੀ ਸਾਈਡ ਤੋਂ ਸੜਕ ਜਾਂਦੀ ਸੀ ਜਿਹੜੀ ਅਗਲੇ ਪਿੰਡਾਂ ਨੂੰ ਪੈਂਦੀ ਸੀ, ਅੱਛਾ ਉਧਰ ਸ਼ਹਿਰ ਨੂੰ ਜਾਂਦੀ ਸੀ। ਸਹੀ 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 ਸਹੀ। ਪਿੰਡ ਜਿਹੜਾ ਸੀ ਤੁਹਾਡਾ, ਉੱਥੇ ਮੇਲਾ ਵੀ ਲੱਗਦਾ ਸੀ? ਕੋਈ ਦਰਬਾਰ ਵੀ ਹੈ ਸੀ? ਨਹੀਂ, ਕੋਈ ਸਾਡੇ ਪਿੰਡ ਦੀ ਦਰਬਾਰ ਨਹੀਂ ਸੀ। ਅੱਛਾ ਮੇਲਾ ਉਂਝ ਆਲੇ ਦੁਆਲੇ ਪਿੰਡਾਂ 'ਚ ਲੱਗਦਾ ਸੀ? ਮੇਲਾ ਸਾਡਾ ਅਸੀਂ ਜਾ ਕੇ ਮੇਲਾ ਉੱਥੇ ਵੇਖਣਾ, ਇੰਦਰੀ ਸ਼ਹਿਰ ਦੇ ਵਿੱਚ। ਇੰਦਰੀ ਸ਼ਹਿਰ ਦੇ ਵਿੱਚ? ਹਾਂ ਅੱਛਾ 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 ਹਾਂ, ਹਿੰਦੂਆਂ ਦੇ ਵੀ ਬੜੇ ਮੇਲੇ ਆਉਂਦੇ ਸਨ, ਮੁਸਲਮਾਨਾਂ ਦੇ ਵੀ ਹੁੰਦੇ ਸਨ। ਅੱਛਾ ਹਾਂ, ਤੇ ਉੱਥੇ ਸ਼ਹਿਰ ਵਿੱਚ ਜਾ ਕੇ ਦੇਖਣਾ। ਕੋਈ ਪਿੰਡ ਦੇ ਵਿੱਚ ਭਲਵਾਨ ਵੀ ਹੋਇਆ ਤੁਹਾਡਾ? ਨਹੀਂ, ਸਾਡੇ ਪਿੰਡ 'ਚ ਪਹਿਲਵਾਨ ਕੋਈ ਨਹੀਂ ਸੀ। ਅੱਛਾ ਕੋਈ ਨਹੀਂ ਸੀ ਹੈ। ਹਾਂ। ਤੇ ਕੋਈ ਮਸ਼ਹੂਰ ਡਾਕੂ ਵਗੈਰਾ ਉਸ ਇਲਾਕੇ ਦਾ ਹੋਇਆ ਸੀ? ਕੋਈ ਬਦਮਾਸ਼? ਇੰਨਾ ਥੋ ਕੋਈ ਨਹੀਂ, ਸਾਡੇ ਪਿੰਡ ਤਾਂ ਬੜਾ ਸ਼ਰੀਫ ਆਦਮੀ ਸਨ ਸਾਰੇ। ਅੱਛਾ ਸਾਰੇ ਸ਼ਰੀਫ ਆਦਮੀ? ਹਾਂ, ਸਹੀ ਹੋ ਗਿਆ। ਕੋਈ ਲੜਾਈ ਝਗੜਾ ਨਹੀਂ ਸੀ, ਸਲੂਕ ਸੀ ਬੜਾ। ਤੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਸਿੱਖ ਜਾਂ ਹਿੰਦੂ ਹੁੰਦੇ ਸਨ, ਉਹ ਤੁਹਾਡੇ ਬਜ਼ੁਰਗਾਂ ਨਾਲ ਉਹਨਾਂ ਨਾਲ ਮਿਲਣ ਚੱਲਣ ਹੈਗਾ ਸੀ? ਮਿਲਣ ਚੱਲਣ ਤਾਂ ਇਸ ਤਰ੍ਹਾਂ ਹੀ ਸੀ ਜਿਸ ਤਰ੍ਹਾਂ ਇੱਥੇ ਹੈਗਾ, ਸਾਰਾ ਮਿਲਣ ਚੱਲਣ ਸੀ। ਪਰ ਉਹ ਤਾਂ ਬੰਦੇ ਜਿਹੜੇ ਉਸ ਵੇਲੇ ਖਰਾਟ ਸਨ, ਉਹ ਤੇ ਹੁਣ ਕੋਈ ਵੀ ਨਹੀਂ ਰਿਹਾ। ਅੱਛਾ। ਤੇ ਅਸੀਂ ਹੁਣ ਬਚਪਨ ਦੇ ਆਏ ਆ। ਇਸ ਤਰ੍ਹਾਂ ਹੀ, ਇਸ ਤਰ੍ਹਾਂ ਹੀ। ਹਾਂ, ਸਾਡੀ ਉੱਥੇ ਕਿਹੜੀ ਦੋਸਤੀ ਸੀ ਉਦੋਂ। ਅੱਛਾ ਅੱਛਾ। ਤੇ ਪਿੰਡ ਦੇ ਵਿੱਚ ਕੋਈ ਖੜਾਸ ਵੀ ਲੱਗਾ ਹੁੰਦਾ ਸੀ ਆਟਾ ਪੀਣ ਵਾਲਾ? ਨਹੀਂ, ਸਾਡੇ ਪਣਚੱਕੀ ਸੀ, ਉਹ ਬੜੀ ਨਹਿਰ ਜਾਂਦੀ ਸੀ ਜਿਹੜੀ ਚੜ੍ਹਦੇ ਨੂੰ। ਅੱਛਾ। ਉਹ ਤੇ ਪਣਚੱਕੀ ਸੀ, ਉੱਥੋਂ ਭਿਆ ਕੇ ਲੈਣਾ। ਅੱਛਾ ਉੱਥੋਂ ਭਿਆ ਕੇ ਲਿਆਉਂਦੇ? ਹਾਂ, ਜਾਂ ਇੰਦਰੀ ਸ਼ਹਿਰ ਦੇ ਵੀ ਭਿਆ ਕੇ ਲੈਣਾ। 2-2.5 ਮਿੰਟਾਂ ਤੇ ਸ਼ਹਿਰ ਸੀ। ਅੱਛਾ ਅੱਛਾ ਅੱਛਾ, ਸਹੀ ਹੋ ਗਿਆ। ਤੇ ਗੱਡੇ ਹੁੰਦੇ ਸਨ ਡੱਕਿਆਂ ਵਾਲੇ। ਅੱਛਾ ਗੱਡੇ ਰੱਖੇ ਹੁੰਦੇ ਸੀ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਨੂੰ। ਹੁਣ ਕੋਸ਼ਿਸ਼ ਕਰਾਂਗੇ ਪਿੰਡ ਵਿਖਾਉਣ ਦੀ, ਤੁਹਾਡਾ ਬੜਾ ਦਿਲ ਕਰਦਾ ਪਿੰਡ ਵੇਖਣ ਨੂੰ। ਅਗਰ ਤੇ ਕੋਈ ਸੁਨੇਹਾ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਤੇ ਦੇ ਸਕਦੇ ਹੋ। ਸਾਡਾ ਵਾਕਫ ਵੀ ਕੋਈ ਨਹੀਂ ਉੱਥੇ। ਜਿਹੜੇ ਉੱਥੇ ਤੁਹਾਡੇ ਹੁਣ ਘਰਾਂ 'ਚ ਵੱਸਦੇ ਨੇ ਉਹਨਾਂ ਨੂੰ ਦੇ ਦਿਓ ਸਲਾਮ ਦੁਆ, ਜਾਂ ਉੱਥੇ ਜਿਹੜੇ ਚਮਾਰ ਰਹਿੰਦੇ ਸੀ ਉਹਨਾਂ ਨੂੰ ਦੇ ਸਕਦੇ ਹੋ ਸਲਾਮ ਦੁਆ। ਹੁਣ ਉਹ ਤੇ ਹੁਣ ਵਾਕਫ ਕੋਈ ਨਹੀਂ, ਤੇ ਇੱਥੇ ਵਾਲੇ ਹੀ ਹਨ। ਹੁਣ ਮੇਰਾ ਖਿਆਲ ਹੈ ਕਿ ਵੀ ਇਸ ਇਲਾਕੇ ਦੇ ਗਏ ਲੋਕ ਜਿਹੜੇ ਉਹਦੇ ਆਬਾਦ ਨੇ। ਬਾਕੀ ਬਾਤ ਹੈ ਕਿ ਸਾਡੀ ਹੁਣ ਵਾਕਫੀ ਤੇ ਕੋਈ ਨਹੀਂ ਕਿਸੇ ਨਾਲ। ਅੱਛਾ ਅੱਛਾ ਅੱਛਾ। ਵੈਸੇ ਕੋਈ ਪਿੰਡ ਵੇਖਣ ਗਿਆ ਦੁਬਾਰਾ ਤੁਹਾਡਾ? ਪਿੰਡ ਵੇਖਣ ਕੋਈ ਗਿਆ ਉਧਰ ਤੁਹਾਡਾ ਬੰਦਾ? ਬੰਦੇ ਸਾਡੇ ਆਉਂਦੇ ਜਾਂਦੇ ਹਨ, ਕਿਉਂਕਿ ਸਾਡੀ ਰਿਸ਼ਤੇਦਾਰੀ ਸੀ ਜਮਨਾ ਤੋਂ ਪਾਰ। ਅੱਛਾ। ਯੂਪੀ ਦੇ ਇਲਾਕੇ 'ਚ। ਤੇ ਉਹ ਬੰਦੇ ਮਿਲਣ ਆਉਂਦੇ ਨੇ। ਅੱਛਾ ਆਉਂਦੇ ਰਹੇ ਨੇ? ਆਉਂਦੇ ਨੇ, ਹੁਣ ਵੀ ਆਉਂਦੇ ਨੇ, ਰਿਸ਼ਤੇਦਾਰੀਆਂ ਨੇ। ਅੱਛਾ ਅੱਛਾ। ਤੇ ਬਾਕੀ ਇਹ ਦਿਨੋਂ ਘੱਟ ਹੀ ਕੋਈ ਜਾਂਦਾ ਹੈ। ਸਹੀ ਸਹੀ ਸਹੀ। ਹਾਂ
ਚਲੋ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।